अस्सलाम वालेकुम, सत श्री अकाल। लहंदे ते चढ़दे पंजाब दीआं सांझां नूं लैके एक होर कहानी, एक होर दास्तान लई अज असीं पहुंचे हां पिंड कठोर। यह पिंड कादराबाद के नज़दीक तहसील गोजरा अते ज़िला टोबा टेक सिंह विच है। अज दी कहानी पिंड कठोर दे वासियां दी एक याद है वंड तो पहलां दी ते एक पैगाम है मुहब्बत दा जो 47 तो पहलां पंजाब दे वासियां विच सी। आओ वेखदे हैं पिंड, गलबात सांझी करते हैं पिंड वासियां दे नाल। अस्सलाम वालेकुम। कुछ पुरानियां गल्लां, कुछ पुरानियां यादां, कुछ पुरानियां बीतियां 1947 ਦੀ ਵੰਡ ਦੇ ਹਵਾਲੇ ਦੇ ਨਾਲ ਜਿੱਥੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਲੋਕਾਂ ਨੂੰ, ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ 1947 ਦੀ ਵੰਡ ਵੇਖੀ, ਉਹ ਪਾਰਟੀਸ਼ਨ ਵੇਖੀ, ਜਿਹਨੂੰ ਇਹ ਲੋਕ ਉਜਾੜੇ ਵੀ ਆਉਂਦੇ ਆ, ਜਿਨ੍ਹਾਂ ਇਹਨਾਂ ਦੇ ਉਜਾੜੇ ਪੈਣ 'ਤੇ ਸਾਨੂੰ ਆਜ਼ਾਦੀ ਲੱਭੀ। ਉਸ ਆਜ਼ਾਦੀ ਅਤੇ ਉਜਾੜਿਆਂ ਦੇ ਫਰਕ ਦੇ ਵਿੱਚ ਜਿਹੜਾ ਫਰਕ ਆ, ਉਸ ਫਰਕ ਦੀ ਖੋਜ ਕਿ ਇਹ ਉਹਨਾਂ ਨੂੰ ਕਿਉਂ ਉਜਾੜੇ ਆਉਂਦੇ ਅਤੇ ਅਸੀਂ ਕਿਉਂ ਆਜ਼ਾਦੀ ਆਉਂਦੇ, ਇਹਨਾਂ ਕੀ ਕੁਛ ਵੇਖਿਆ, ਉਹ ਪਹਿਲੇ ਦੀਆਂ ਸਾਂਝਾਂ 'ਤੇ ਗੱਲ ਕਰੀਦੀ ਆ, ਉਹ ਬਾਅਦ ਦੀ ਨਫ਼ਰਤ 'ਤੇ ਗੱਲ ਕਰੀਦੀ ਆ, ਉਹ ਪਿਆਰ ਮੁਹੱਬਤ ਦੀ ਗੱਲ ਕਰੀਦੀ ਆ। ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ। ਇਸੇ ਤਰ੍ਹਾਂ ਹੋਰ ਵੀਡੀਓ ਲੈ ਕੇ ਅੱਜ ਅਸੀਂ ਪਹੁੰਚੇ ਹਾਂ 303 ਜੀਂਬੇ ਕਠੌਰ, ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ ਟੇਕ ਸਿੰਘ, ਅਤੇ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਅਤੇ ਪੁੱਛਦੇ ਹਾਂ ਉਹਨਾਂ ਕੋਲੋਂ ਉਹਨਾਂ ਦੀ ਕਹਾਣੀ। अस्सलाम वालेकुम अब्बा जी। वालेकुम सलाम जी। की हाल है, सेहत ठीक जे? बस जी ऐसे दिन वक्त गुजरता ही है प्यार। अरे वक्त गुजरी जाता, चंगा लंघी जाता। बस वक्त गुजरता जाना, जिस दिहाड़ी चढ़ती चढ़ती जो लंघ जाती है। हाँ जी हाँ जी हाँ जी भाई। कितनी उम्र हो गई है? मेरी उम्र हो गई जी 96 साल। 1922 8 फरवरी मेरी पैदाइश है। 8 फरवरी 1922 ਦੀ। जी हाँ। ठीक। ਨਾਂ ਕੀ ਤੁਹਾਡਾ? मेरा नाम मोहम्मद शफी है। ਅੱਬਾ ਜੀ ਦਾ? फजलदीन। ਫਜ਼ਲਦੀਨ। ਤੇ ਗੋਤ ਤੁਹਾਡੀ ਕਿਹੜੀ ਆ? चीमे। ਚੀਮੇ। ਠੀਕ ਹੈ। ਤੇ ਇਹ ਦੱਸੋ ਵੀ ਆਪਣਾ ਇੱਧਰ ਦੀ ਪੈਦਾਇਸ਼ ਹੈ ਕਿ ਉਧਰ ਹਿੰਦੁਸਤਾਨ ਉਧਰੋਂ ਆਏ ਜੇ? नहीं जी असी ना हैड खानकियां दे कोल ना पिंड कठोड़ ਕਠੌੜ। मेरे वड़कियां दी रिहाइश सी उत्थे। 1875 फिर नाराबाद होई ते इत्थे जमीन मिली ते ये फिर इत्थे आ गए। मेरी पैदाइश इत्थे दी है, मेरे वालद दी उत्थे दी है। ਉਸ ਕਠੌੜ ਦੀ ਆ? हाँ वो ਕਿਹੜੇ ਜ਼ਿਲ੍ਹੇ 'ਚ ਉਹ ਕਠੌੜ? हैं ਉਹ ਕਠੌੜ ਕਿਹੜੇ ਜ਼ਿਲ੍ਹੇ 'ਚ? वो कठोड़ वजीराबाद दे इलाके च। अच्छा अच्छा अच्छा। ठीक ठीक ठीक। अच्छा। हैड खानके नहीं? हाँ जी हाँ जी। हैड खानकियां दे कोल। ਹਾਂ। ਅੱਛਾ, ਇਹ ਜਿਹੜਾ ਕਠੌੜ ਆ ਜਿੱਥੇ ਹੁਣ ਆਪਾਂ ਰਹਿੰਦੇ ਆ, हाँ ਇਹ 12 ਵਜੀਆਂ ਤੇ ਤੁਸੀਂ ਆਏ ਜੇ? जी। ਇਹ 12 ਵਜੀਆਂ ਤੇ ਇੱਥੇ ਆਏ ਸੋ? ਜਦੋਂ ਆਬਾਦਕਾਰੀ ਕੀਤੀ ਹੈ, ਜ਼ਮੀਨਾਂ ਵਸਾਈਆਂ ਅੰਗਰੇਜ਼ ਨੇ? जी अंग्रेज ने आबाद की ते इत्थे आए थे। ਇਹ ਇੱਥੇ ਆਏ ਸੀ? आओ ਜਿਹੜਾ ਨਾ ਬੰਨ ਬਣਿਆ ਆ ਤੇ ਲੈਣ ਲੰਗੀ ਰੇਲਵੇ ਲਾਈਨ, ਉਹਦੇ ਬਦਲੇ ਵਿੱਚ ਸਾਨੂੰ ਇਹ ਜ਼ਮੀਨ ਦਿੱਤੀ ਗਈ ਹੈ। ਫਿਰ ਉਹ ਆਬਾਦ ਕਰ ਦਿੱਤੀ ਹੈ, ਸਾਰੀ ਤਕਸੀਮ ਕਰ ਦਿੱਤੀ ਅੰਗਰੇਜ਼ ਨੇ। ਅੱਛਾ, ਇਹ ਦੱਸੋ ਵੀ ਇਹ ਜਿਹੜਾ ਪਿੰਡ ਹੈ ਆਪਣਾ ਕਠੌੜ, ਜੀ ਇੱਥੇ ਅਜਾਰਿਆਂ ਤੋਂ ਪਹਿਲਾਂ ਕਿੰਨੀਆਂ ਕੁ ਬਰਾਦਰੀਆਂ ਸੀ ਇੱਥੇ ਰਹਿੰਦੀਆਂ? ਇੱਥੇ ਇੱਕੋ ਹੀ ਬਰਾਦਰੀ ਸੀ। ਚੀਮਿਆਂ ਦੀ? ਇੱਕੋ ਹੀ ਚੀਮਿਆਂ ਦੀ। ਇਹ ਸਾਡੀ ਇਹ ਵੀ ਚੀਮਿਆਂ ਦੀ ਬਰਾਦਰੀ ਇੱਕੋ ਹੈ। ਤੇ ਜਿਹੜਾ 304 ਹੈ ਨਾ, ਇਹਦੇ ਵਿੱਚ 4 ਬਰਾਦਰੀਆਂ ਨੇ। ਤੇ ਜਿਹੜੀ ਮਨਸੂਰ ਵਾਲੀ ਹੈ ਉੱਥੇ ਵੀ 3 ਬਰਾਦਰੀਆਂ ਨੇ। ਤੇ ਸਾਰੋਗਿਆਂ ਦੇ ਵਿੱਚ 2 ਬਰਾਦਰੀਆਂ ਨੇ। ਤੇ ਬਜ਼ਾਲੇ ਵਿੱਚ ਵੀ 3 ਬਰਾਦਰੀਆਂ ਨੇ। ਅੱਛਾ, ਪੁੱਛਣ ਵਾਲੀ ਗੱਲ ਹੈ ਵੀ ਇੱਥੇ ਪਹਿਲਾਂ ਇਸ ਪਿੰਡ ਦੇ ਵਿੱਚ ਵੰਡ ਤੋਂ ਪਹਿਲਾਂ, ਜਾੜਿਆਂ ਤੋਂ ਪਹਿਲਾਂ ਸਾਰੇ ਮੁਸਲਮਾਨ ਹੀ ਸੀ? ਸਭ ਮੁਸਲਮਾਨ। ਠੀਕ ਹੈ। ਕੋਈ ਹਿੰਦੂ ਵਗੈਰਾ ਨਹੀਂ, ਸਭ ਮੁਸਲਮਾਨ ਸਨ। ਇਸ ਪਿੰਡ 'ਚ ਸਾਰੇ ਮੁਸਲਮਾਨਾਂ ਦਾ ਪਿੰਡ ਸੀ ਇਹ? ਸਾਰਾ ਪਿੰਡ ਮੁਸਲਮਾਨਾਂ ਦਾ। ਠੀਕ ਹੈ। ਤੇ ਆ ਦੂਜਾ ਵੱਡੇ ਕਠੌੜ? ਇਹ ਵੱਡੇ ਨੇ। ਅੱਛਾ, ਦੂਸਰੇ ਕਠੌੜ ਜਿਹੜੇ ਨੇ ਉਹ ਉਹਦੇ 'ਚ ਵੀ ਸਾਰੇ ਮੁਸਲਮਾਨ ਹੀ ਸਨ। ਅੱਛਾ, ਵੀ ਇਹ ਜਦੋਂ ਆਬਾਦਕਾਰੀ ਹੋਈ ਇੱਥੇ ਚੀਮਿਆਂ ਦੇ ਉੱਥੋਂ ਉਸ ਕਠੌੜ ਤੋਂ ਲਿਆ ਕੇ ਇੱਥੇ ਬਿਠਾਤੇ ਸਾਰੇ? ਜੀ ਹਾਂ। ਠੀਕ ਹੈ। ਠੀਕ ਠੀਕ ਠੀਕ। ਅੱਛਾ, ਕੁਛ ਇਸ ਤਰ੍ਹਾਂ ਇਹ ਦੱਸ ਸਕਦੇ ਹੋ
ਵੀ ਇਹ ਤੋਂ ਅਜਾੜਿਆਂ ਤੋਂ ਪਹਿਲੋਂ ਲਾਗੇ ਤੁਹਾਡੇ ਤੇ ਮੁਸਲਮਾਨਾਂ ਦੇ ਪਿੰਡ ਸੀ, ਲਾਗੇ ਦੂਜੇ ਸੀ ਨਾ ਹਿੰਦੂਆਂ ਦੇ ਸਿੱਖਾਂ ਦੇ ਐਸਾ ਨਾ ਕਿਹੜਾ ਪਿੰਡ ਸੀ ਲਾਗੇ? ਇਹ ਕਾਦਰਾਬਾਦ ਦੇ ਸਨ ਕੋਈ 15 ਕੁ ਮਰਬੇ। ਅੱਛਾ। ਇਹ ਸਿੱਖਾਂ ਦੇ। ਤੇ ਰੋਜ਼ਾਰਾਮ ਜਿਹੜਾ ਸੀ ਨਾ ਉਹ ਸੀ 20 ਮਰਬਿਆਂ ਦਾ, 20 ਮਰਬੇ ਸਨ ਉੱਥੇ ਹਿੰਦੂਆਂ ਦੇ ਰੋਚਾਰਾਮ ਚ। ਜੀ ਹਾਂ। ਅੱਛਾ। ਤੇ 20 ਮਰਬੇ ਜੱਜਾਂ ਦੇ ਸਨ, ਰਾਈਆਂ ਦੇ। ਮਨਸੂਰ ਵਾਲੀ ਕੋਈ ਨਹੀਂ ਸੀ, ਮਨਸੂਰ ਵਾਲੀ ਸਭ ਮੁਸਲਮਾਨ ਇੱਕ ਬਰਾਦਰੀ ਸੀ, ਉੱਥੇ ਵੀ ਹਿੰਦੂ ਕੋਈ ਨਹੀਂ ਸੀ। ਬਸ ਸਰਾਂ ਵਿੱਚ ਵੀ ਸਿੱਖ ਆਏ ਸਨ। ਅੱਛਾ। ਸੋਢੀ 'ਚ ਵੀ ਸਿੱਖ ਆਏ ਸਨ। ਇਹ ਜਿਹੜੇ ਕਾਦਰਾਬਾਦ ਸੋਢੀ ਵਾਲੇ ਦੂਜੇ ਇਹਨਾਂ 'ਚ ਕੋਈ ਯਾਦ ਹੈ ਵੀ ਕਿਹੜੇ ਕਿਹੜੇ ਰਹਿੰਦੇ ਹੁੰਦੇ ਸੀ? ਕਿਸੇ ਦਾ ਨਾਂ ਯਾਦ ਹੈ? ਉਹਨਾਂ ਜਿਹੜੇ ਸਨ ਜਿਨ੍ਹਾਂ ਦੇ ਨਾਲ ਆਲ ਬੰਨ੍ਹਦੇ ਹੁੰਦੇ ਸੀ ਉਹ ਦੱਸੋ ਨੇ, ਜਿਨ੍ਹਾਂ ਦੇ ਨਾਲ ਆਲ ਬੰਨ੍ਹਦੇ ਹੁੰਦੇ ਸੀ ਨਾ। ਮੈਂ ਉਹ ਦੱਸਣ ਲੱਗਾ। ਲਾਭ ਸਿੰਘ ਸੀ। ਕਿਹੜੇ ਪਿੰਡ ਦਾ? ਇਹ ਪਤਾ ਨਹੀਂ, ਉਹਨਾਂ ਦਾ ਪਿੰਡ ਨਹੀਂ ਸੀ, ਮੈਂ ਕਦੇ ਨਹੀਂ। ਕਾਦਰਾਬਾਦ ਦੇ ਜਿਹੜੇ ਤੁਹਾਡੇ ਨਾਲ ਆਲ ਬੰਨ੍ਹਦੇ ਹੁੰਦੇ ਸਨ ਨਾ, ਜਿਹੜੇ ਵਾਹੀ ਕਰਦੇ ਸੋ ਇਕੱਠੇ, ਹਾਂ, ਉਹਨਾਂ ਦਾ ਦੱਸੋ। ਮੈਂ ਉਹ ਹੀ ਦੱਸਣ ਲੱਗਾ। ਲਾਭ ਸਿੰਘ ਤੇ ਜੀਤਾ ਸਿੰਘ ਤੇ ਅਮਰਾਜ ਸਿੰਘ ਤੇ ਵਿਸਾਖਾ ਸਿੰਘ, ਇਹ ਸਾਰੇ ਇੱਥੇ ਰਲ ਕੇ ਅਸੀਂ ਹਾਲ ਛਾਲ ਇਕੱਠੇ ਹੀ ਬੰਨ੍ਹਦੇ ਸਾਂ। ਅੱਛਾ। ਹਾਂ, ਇਹ ਅਸੀਂ ਰਲ ਕੇ ਇਕੱਠੇ ਬੰਨ੍ਹਦੇ ਗਏ। ਅੱਛਾ। ਮੈਂ ਪੁੱਛਣ ਇਹ ਆ, ਅਸੀਂ ਕਰਦੇ ਹੁੰਦੇ ਵੱਖ-ਵੱਖ ਥਾਵਾਂ ਤੇ ਜਾ ਕੇ ਨਾ ਪੁੱਛਦੇ ਹੁੰਦੇ ਗੱਲਾਂ ਵੀ ਪਹਿਲੋਂ ਕੋਈ ਲੜਾਈ ਤਾਂ ਨਹੀਂ ਆਪਸ 'ਚ ਇਹਨਾਂ ਦੀ? ਕਿਹਦੀ? ਵੀ ਜਿਵੇਂ ਮੁਸਲਮਾਨ ਇੱਥੋਂ ਵਾਲੇ ਤੇ ਕਾਦਰਾਬਾਦ ਵਾਲੇ ਸਿੱਖ ਇਹਨਾਂ ਦੀ ਆਪਸ 'ਚ ਕਿਸੇ ਦੀ ਹੁਣ ਤੱਕ ਨਹੀਂ ਹੋਈ। ਸ਼ੁਰੂ ਤੋਂ ਲੱਗ ਕੇ ਭਰਾਵਾਂ ਵਾਂਗਣੀ ਵਸਦੇ ਰਹੇ ਨੇ। ਅੱਛਾ। ਹਾਂ। ਤੇ ਇਹ ਜਦੋਂ ਹੋਏ ਜਾੜੇ ਪਏ ਉਦੋਂ ਕੀ ਬਣਿਆ ਫਿਰ? ਉਦੋਂ ਆਂਦੇ ਬੜੀ ਕੱਟ ਵੱਢ ਹੋਈ। ਇਹ ਮੈਂ ਉਦੋਂ ਕਮਾ ਲਈਏ ਸਾਂ। ਅੱਛਾ। ਮੈਂ ਉਦੋਂ ਇੱਥੋਂ ਚਲਾ ਗਿਆ ਸਾਂ ਕਮਾ ਲਈਏ। ਤੇ ਉੱਥੇ 18 ਚ ਆ ਕੇ ਸ਼ਮਸ਼ੇਰ ਵਾਲਾ, ਉੱਥੇ ਮੇਰੀ ਰਿਹਾਇਸ਼ ਸੀ। ਅੱਛਾ। ਤੇ ਮੈਂ ਜਿਹੜੀ ਸੰਨ 47 ਦਾ ਇਨਕਲਾਬ ਸੀ ਨਾ, ਉਹ ਮੈਂ ਉੱਥੇ ਭੁਗਤਾਇਆ। ਉੱਥੇ ਕੀ ਹਾਲਾਤ ਸੀ? ਉੱਥੇ ਵੀ ਐਡੀ ਮਾਰ ਕੁਟਾਈ ਤੇ ਕੋਈ ਨਹੀਂ ਸੀ। ਜਿਹੜੀ ਉਹ ਸ਼ਮਸ਼ੇਰ ਵਾਲਾ ਪਿਚੱਕ ਸੀ ਨਾ, ਉਹਦੇ ਵਿੱਚ 12 ਮਰਬੇ ਜ਼ਮੀਨ ਸੀ ਸਾਰੀ। ਤੇ ਉਸ ਸਾਡਾ ਉਹਦਾ ਜੋੜ ਬੜਾ ਸੀ। ਉਹ 4 ਮਰਬੇ ਆ ਸਗੀਰਿਆਂ ਵਾਲੇ ਨੇ ਇਹਨਾਂ ਨੂੰ ਦਿੱਤੀ ਸੀ, ਤੇ ਇਹ ਵੀ ਸਿੱਖ ਸਨ। ਤੇ 2 ਮਰਬੇ ਵਾਣਾ ਨੂੰ ਸਨ ਤੇ 2 ਰਾਈਆਂ ਨੂੰ ਸਨ। ਉਹ ਉਸ ਆਪਣੇ ਅੱਠੇ ਦਿੱਤੇ ਸਨ। ਤੇ ਉਹ ਨਾ ਉੱਥੇ ਹੀ ਬੜਾ ਅਜਾਰ ਜਿਹਾ ਬੰਦਾ ਸੀ, ਬੜਾ ਗਰੀਬ ਮਸਕੀਨ ਪਰਵਰ ਸੀ ਉਹ ਬੰਦਾ। ਤੇ ਉਹ ਉੱਥੇ ਰਿਹਾ ਸੀ। ਤੇ ਉਹਦਾ ਮੇਰੇ ਨਾਲ ਜੋੜ ਹੈ ਸੀ। ਤੇ ਮੇਰੇ ਜਿਸ ਦਿਨ ਫਿਰ ਉਜਾੜਾ ਪਿਆ ਸੀ, ਮੈਂ ਬੈਠਾ ਸਾਂ ਆਪਣੇ, ਅਸੀਂ ਤਾਂ ਹੁੰਦੇ ਡੇਰੇ 'ਤੇ ਬੈਠੇ ਹੋਏ। ਠੀਕ ਹੈ। ਮੈਂ ਆਪਣੇ ਡੇਰੇ 'ਤੇ ਬੈਠਾ ਸਾਂ। ਤੇ ਮੈਨੂੰ ਇੱਕ ਮਾਛੀਆਂ ਦਾ ਟੱਬਰ ਸੀ, ਉੱਥੋਂ ਇੱਕ ਮੁੰਡਾ ਆਉਂਦਾ ਹੈ ਕਿ ਤੈਨੂੰ ਅਖਿਆ ਉੱਥੇ ਫਲਾਣੇ ਦਾ ਇੱਕ ਬੰਦਾ ਸੱਦਦਾ ਹੈ। ਮੈਂ ਉਸ ਖੂਹ 'ਤੇ ਗਿਆ। ਮੈਂ ਸੋਚ ਸਕਿਆ ਵੀ ਆ ਚਲੀਏ ਘੁਮਾ ਲਈਏ। ਮੈਂ ਕੀ ਹੈ ਅਖੇ ਉੱਥੇ ਯਾਰ ਬੜੀ ਵੱਡਾ ਟੁੱਕੀ ਹੈ। ਅਸੀਂ ਟੁਰ ਗਏ ਉੱਥੇ, ਪਰ ਨਾ ਅਸਾਂ ਕਿਸੇ ਨੂੰ ਛੇੜਿਆ ਕੋਈ ਨਾ, ਚੁੱਪ ਕਰਕੇ ਵੇਖ ਕੇ ਤੇ ਸ਼ਾਮ ਨੂੰ ਘਰ ਟੁਰਿਆ। ਪਤਾ ਨਹੀਂ ਕਿਸੇ ਨੂੰ ਛੇੜਿਆ। ਅੱਗੋਂ ਸਵੇਰ ਨੂੰ ਮੇਰਾ ਬਾਬਾ ਸੀ, ਉਹ ਉੱਥੇ ਹੁੰਦਾ 5 ਚੱਕੇ 'ਚ। ਉਸ ਮੇਰੀ ਡਿਊਟੀ ਲਾ ਦਿੱਤੀ। ਜਿਹੜੇ ਬੰਦੇ ਵੱਡੇ ਟੁੱਕੇ ਆਏ ਸਨ ਨਾ ਗੱਡੀਆਂ ਵਿੱਚ, ਉਹਨਾਂ ਨੂੰ ਰੋਟੀ ਦੇਣੀ। ਉਹਨਾਂ ਨੂੰ ਮੈਂ ਰੋਟੀ ਪਕਵਾ ਕੇ ਤੇ ਉਹਨਾਂ ਨੂੰ ਖਵਾਉਣੀ। ਤੇ ਮੇਰੀ ਡਿਊਟੀ ਉੱਥੇ ਲੱਗ ਗਈ ਸੀ। ਮੈਂ ਲੜਾਈ ਕੋਈ ਨਹੀਂ ਉੱਥੇ ਵੇਖੀ। ਤੇ ਜਿਹੜੇ ਉਹ ਸੇਵਾ ਹੀ ਕਰਦੇ ਰਹੇ ਗਏ, ਜਿਹੜੇ ਉਹ ਬੰਦੇ ਸਨ ਨਾ, ਉਹ ਸਿੱਖ ਉੱਥੇ ਵਸਦੇ, ਉਹਨਾਂ ਨੂੰ ਇੱਕ ਭਾਗੜ ਬੰਗਲੇ ਕੋਲ 60 ਚੱਕ ਕੇ ਉੱਥੇ ਉਹਨਾਂ ਦਾ ਕੰਮ ਲੱਗਾ ਸੀ। ਉਹਨਾਂ ਨੂੰ ਉੱਥੇ ਉਪਰਾ ਛੜਿਆ। ਨਾਲ ਬੰਦੇ 2 ਆਪਣੇ ਦਿੱਤੇ ਸਨ। ਉਹਨਾਂ ਨੂੰ ਉੱਥੇ ਕੈਂਪ 'ਚ ਪਹੁੰਚਾਤਾ। ਉਹਨਾਂ ਨੂੰ ਕੈਂਪ 'ਚ ਪਹੁੰਚਾਇਆ। ਤੇ ਫਿਰ ਰੋਟੀ ਕਿੰਨੀ ਦੇਰ ਖਵਾਉਂਦੇ ਰਹੇ? ਕੌਣ? ਉੱਥੇ ਉਹਨਾਂ ਬੰਦਿਆਂ ਨੂੰ, ਵੱਡਿਆਂ ਟੁੱਕਿਆਂ ਨੂੰ? ਵੱਡਿਆਂ ਟੁੱਕਿਆਂ ਨੂੰ ਗੱਡੀ ਵਿੱਚ। ਅੱਛਾ। ਗੱਡੀ 'ਚ ਜਿਹੜੀ ਵੀ ਗੱਡੀ ਆਉਂਦੀ ਉਹਦੇ 'ਚ ਹੀ? ਹਾਂ, ਜਿਹੜੀ ਗੱਡੀ ਆਉਣੀ ਉਹਦੇ ਵਿੱਚ ਰੋਟੀਆਂ ਲੈ ਕੇ ਤੇ ਵੜ ਜਾਣਾ। ਤੇ ਬਸ ਲੋਕਾਂ ਨੂੰ 2 ਰੋਟੀਆਂ ਤੇ ਦਾਲ ਉੱਤੇ ਤੇ ਪਾ ਕੇ ਦੇਈ ਜਾਣੀ। ਬੋਰੀ ਆਟਾ ਸੀ ਪੀ ਕੇ ਖੜਦੇ ਸਾਂ। ਤੇ ਦੇਗ ਦਾਲ ਦੀ ਪਕਾ ਕੇ ਖੜਨੀ। ਤੇ ਉਹ ਜਾ ਕੇ ਉਹਨਾਂ ਨੂੰ ਖਵਾਉਣੀ। ਤੇ
ਦਵਾਈ ਲੈਣੀ ਹੈ ਉਹਨਾਂ ਕੋਲੋਂ, ਹੋਰ ਕੀ ਕਰਨਾ। ਹਾਂ ਦਵਾਵਾਂ ਲੈਣੀਆਂ, ਠੀਕ ਹੈ। ਤੇ ਇਹ ਜਿਹੜਾ ਆਪ ਇੱਥੇ ਕਠੋਰ ਪਿੰਡ ਆ ਜਿੱਥੇ ਹੋਣੇ ਆਪਾਂ, ਇੱਥੇ ਹੁਣ ਨੰਬਰਦਾਰ ਕਿੰਨੇ ਇਸ ਪਿੰਡ ਦੇ? ਇੱਥੇ ਹਾਂ 2 ਵੱਡਾ ਪਿੰਡ ਫਿਰ ਤੇ ਬਾਬਾ। ਹਾਂ ਵੱਡਾ ਪਿੰਡ ਹੈ, 2 ਨੰਬਰਦਾਰ। ਅੱਛਾ ਅੱਛਾ ਅੱਛਾ। ਨਾ ਕਾਦਰਾਬਾਦ ਦਾ ਕੌਣ ਸੀ ਨੰਬਰਦਾਰ? ਹੈਦਰਾਬਾਦ ਦਾ ਸੀ ਇੱਕ ਅਮਰਾਜ ਸਿੰਘ, ਹੂੰ ਤੇ ਇੱਕ ਫਜ਼ਲ ਅਹਿਮਦ, ਹੂੰ। ਤੇ ਇੱਕ ਅਬਦੁਲ ਕਾਦਰ ਸੂਬੇਦਾਰ। ਅੱਛਾ ਅੱਛਾ ਅੱਛਾ। ਕੋਈ 3 ਨੰਬਰਦਾਰ ਹਨ ਕਾਦਰ। ਇਹ ਕਾਦਰਾਬਾਦ ਜਿਹੜਾ ਵੀ ਇੱਥੇ 3 ਨੰਬਰਦਾਰ ਸੀ, ਇੱਕ ਸਿੱਖਾਂ ਦਾ 2 ਮੁਸਲਮਾਨਾਂ ਦੇ। ਸਿੱਖਾਂ ਦਾ ਨੰਬਰਦਾਰ ਅਮਰਾਜ ਸਿੰਘ, ਹਾਂ ਠੀਕ, ਇੱਕ ਉਹਨਾਂ ਦਾ ਸੀ 2 ਮੁਸਲਮਾਨਾਂ ਦੇ। 2 ਮੁਸਲਮਾਨ। ਗੱਲਾਂ ਕਰਨੇ ਹਾਂ ਬਜ਼ੁਰਗਾਂ ਦੇ ਨਾਲ ਤੇ ਪੁੱਛੀਆਂ ਉਹਨਾਂ ਕੋਲ ਕੁਝ ਪੁਰਾਣੀਆਂ ਗੱਲਾਂ। ਤੇ ਹੁਣ ਲੈ ਕੇ ਚੱਲਦੇ ਤੁਹਾਨੂੰ ਪਿੰਡ ਕਠੌਰ ਵਿਖਾਉਂਦੇ ਹਾਂ। 303 ਜਿਵੇਂ ਕਠੌਰ, ਵੱਡਾ ਕਠੌਰ। ਅਮਰਾਜ ਸਿੰਘ ਨੂੰ ਸੀ ਢੱਗੇ ਭਜਾਉਣ ਦਾ ਸ਼ੌਕ, ਹੂੰ ਬੜਾ ਸ਼ੌਕੀਨ ਸੀ, ਹੂੰ ਤੇ ਸਾਨੂੰ ਵੀ ਸ਼ੌਕ ਇਸ ਚੀਜ਼ ਦਾ ਹੈ ਸੀ। ਹੂੰ। ਅਸੀਂ ਮੁੜ ਰਲ ਕੇ ਭਜਾਉਂਦੇ ਹੁੰਦੇ ਸਾਂ। ਅੱਛਾ ਅੱਛਾ। ਔਰ ਇੱਥੇ ਭਾਈ ਸਿੱਖ ਮੁਸਲਮਾਨ ਲੜਿਆ ਕੋਈ ਨਹੀਂ ਹੂੰ ਹੁੰਦਾ ਨਾ, ਕੋਈ ਕਿਸੇ ਕਿਸਮ ਦਾ ਨਾ, ਕਿਸੇ ਸ਼ੌਕ ਸ਼ਿਕਾਇ ਉਰਾਂ ਪਰਾਂ ਕੋਈ ਨਹੀਂ, ਇੱਥੇ ਲੜਾਈ ਕੋਈ ਨਹੀਂ। ਚਲੋ। ਅੱਲਾ ਦੀ ਮਿਹਰਬਾਨੀ ਰਹੀ ਹੈ, ਹਰ ਕਿਸੇ ਦੀ ਸ਼ਰਮ ਹੀ ਕੋ ਕਰਦਾ ਰਹੀ। ਹੂੰ ਇਹ ਹਾਲਾਤ ਵਧੀਆ ਸੀ ਉਦੋਂ। ਹੈ ਜੀ। ਹਾਲਾਤ ਵਧੀਆ ਸੀ। ਜੀ ਤੇ ਚੱਲਦੇ ਆ ਪਿੰਡ, ਲੈ ਕੇ ਚੱਲਦੇ ਤੁਹਾਨੂੰ 303 ਜਿਵੇਂ ਕਠੌਰ, ਤੇ ਵੇਖਦੇ ਆ ਪਿੰਡ, ਤੇ ਕੋਸ਼ਿਸ਼ ਕਰਾਂਗੇ ਪਿੰਡ ਦੀ ਗਲੀਆਂ ਮੁਹੱਲੇ ਦੇ ਕੁਝ ਲੋਕਾਂ ਨਾਲ ਗੱਲਬਾਤ ਕਰਕੇ ਇਸ ਪਿੰਡ ਦੇ ਬਾਰੇ ਦੇ ਜਿਹੜੀ ਆ ਉਹ ਕੁਛ ਹਿਸਟਰੀ, ਕੁਛ ਤਾਰੀਖ, ਅੱਛੇ ਪਹਿਲੂ ਵਿਖਾਉਣ ਦੀ ਜ਼ਿਆਦਾ ਕੋਸ਼ਿਸ਼ ਕਰਾਂਗੇ। ਚੱਲਦੇ ਆ ਪਿੰਡ ਕਠੌਰ।